ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੇਗਾ ਜੀ। ਮਿੰਟੂ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ। ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 415 909 0503। ਜੀ ਕਿਤਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਰੈਂਟਨ GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾਨੇਲਾ ਦੀ। ਨਿਮਾ ਸੋਹਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨ ਦੇ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਵਧੀਏ ਤੇ ਜਿਹੜੀ ਪਹਿਲੀ ਖਬਰ ਹੈ ਕੋਈ ਬਹੁਤੀ ਚੰਗੀ ਨਹੀਂ ਹੈ। ਪੰਜਾਬ ਦੇ ਵਿੱਚ ਕਹਿੰਦੇ ਜਨਾਨੀਆਂ ਵੀ ਨਸ਼ੇ ਦੇ ਕਾਰੋਬਾਰ ਦੇ ਵਿੱਚ ਉਤਰ ਗਈਆਂ ਨੇ ਜੀ। ਦੇਖੋ, ਇਹ ਨਾ ਬੀਤੇ ਰੋਜ਼ ਇੱਕ ਅੰਕੜਾ ਨਿਕਲਿਆ ਸੀਗਾ। ਇਹ ਅੰਕੜਾ ਆਫੀਸ਼ੀਅਲੀ ਕਹਿ ਸਕਦੇ ਹਾਂ ਕਿਉਂਕਿ ਪੁਲਿਸ ਰਿਕਾਰਡ ਦਾ ਆ ਜੀ। ਤੇ ਇਹ ਅੰਕੜਾ ਜਿਹੜਾ ਹੈ ਉਹ ਸਿਰਫ ਤੇ ਸਿਰਫ 6 ਮਹੀਨਿਆਂ ਦਾ ਹੈ। ਤੁਸੀਂ ਹਿਸਾਬ ਲਾ ਲਓ। ਵੈਸੇ ਤਾਂ ਤੁਸੀਂ ਨਿਤ ਦਿਨ ਉਹ ਕੋਈ ਨਾ ਕੋਈ ਵੀਡੀਓ ਦੇਖਦੇ ਹੋਗੇ ਜਿਹਦੇ ਵਿੱਚ ਕੋਈ ਤਾਂ ਡਿਜੀਟਲ ਕੰਡੇ ਤੇ ਚਿੱਟਾ ਤੋਲ ਰਹੀ ਹੈ ਬੀਬੀ, ਕੋਈ ਪੀ ਕੇ ਤੇ ਲੁੜਕ ਰਹੀ ਆ, ਡਿੱਗ ਰਹੀ ਆ। ਮੋਗੇ ਦੇ ਵਿੱਚੋਂ 2 ਵੀਡੀਓ ਵਾਇਰਲ ਹੋਈਆਂ ਸਨ ਇਦਾਂ ਦੀਆਂ ਜਿਹਦੇ 'ਚ ਲੜਕੀ ਡਿੱਗ ਰਹੀ ਹੈ। ਫਿਰ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਣ ਉਪਰੰਤ ਜਦ ਮਾਮਲਾ ਅੱਗੇ ਵਧਿਆ ਤੇ ਉਹਦੇ 'ਚ ਕੀ ਹੈ ਕਿ ਪੁਲਿਸ ਦਾ ਇੱਕ ਬਹੁਤ ਵੱਡਾ ਟਾਊਟ ਪ੍ਰਕਾਸ਼, ਜਿਹਦੇ ਤੇ ਕਾਫੀ ਅਸੀਂ ਫਿਰ ਮੁੜ ਕੇ ਸਰਚ ਕੀਤੀ ਤਾਂ ਪ੍ਰਕਾਸ਼ ਉਸ ਮਾਮਲੇ ਦੇ ਵਿੱਚ ਪੂਰਾ ਸਰਗਨਾ ਨਿਕਲਿਆ। ਮਤਲਬ ਕਿ ਪੂਰਾ ਨੈਟਵਰਕ ਚੱਲ ਰਿਹਾ ਸੀਗਾ ਪਿੱਛੇ। ਉਹਦੇ ਵਿੱਚ ਵੀ ਉਹ ਇੱਕ ਬੀਬੀ ਸੀਗੀ ਜਿਹੜੀ ਕਿ ਨਾਲ ਉਹਦੇ ਸੋਸ਼ਲੀ ਕੰਮਾਂ ਕਾਰਾਂ ਦੇ ਵਿੱਚ ਵੀ ਨਜ਼ਰ ਆਉਂਦੀ ਸੀਗੀ। ਤਾਂ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਇੱਕ ਲੰਗੜੋਈ ਦੀ ਵੀਡੀਓ ਬੜੀ ਚਰਚਿਤ ਹੋਈ ਹੈ। ਪਟਿਆਲੇ ਜ਼ਿਲ੍ਹੇ ਦਾ ਪਿੰਡ ਆ ਜਿਹਦੇ ਵਿੱਚ ਇੱਕ ਬਜ਼ੁਰਗ ਬੀਬੀ ਨਾ ਡਿਜੀਟਲ ਕੰਡੇ ਤੇ ਏਦਾਂ ਛੋਟੀਆਂ ਜਿਹੜੀਆਂ ਬਿੱਟਾਂ ਹੁੰਦੀਆਂ ਨੇ, ਜਿਹਨੂੰ ਆਪਾਂ ਪੁੜੀਆਂ ਕਹਿ ਲਈਏ, ਉਹ ਤੋਲਦੀ ਨਜ਼ਰ ਆਉਂਦੀ ਹੈ। ਹੁਣ ਇਹ ਤੋਂ ਬਾਅਦ ਜਿਹੜਾ ਇਹ ਅੰਕੜਾ ਨਿਕਲਦਾ ਹੈ ਆਫੀਸ਼ੀਅਲੀ ਪਿਛਲੇ 6 ਮਹੀਨਿਆਂ ਦਾ ਕਿ 250 ਤੋਂ ਵੱਧ ਬੀਬੀਆਂ ਤਸਕਰੀ ਦੇ ਦੋਸ਼ ਹੇਠ ਫੜੀਆਂ ਗਈਆਂ, ਜਿਹਦੇ 'ਚ ਬਰਨਾਲਾ ਜ਼ਿਲ੍ਹੇ ਚੋਂ ਹੀ ਤਕਰੀਬਨ 22 ਤੇ ਫਰੀਦਕੋਟ ਚੋਂ 20। ਇਸ ਤਰ੍ਹਾਂ ਮਤਲਬ ਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਬਣ ਜਾਂਦੀ ਆ। ਤਾਂ ਜਿਨ੍ਹਾਂ ਨੂੰ ਫੜਿਆ ਗਿਆ, ਜਦ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਆ, ਕੋਈ ਵੀ ਕ੍ਰਿਮੀਨਲ ਜਦੋਂ ਰਿਕਵਰੀ ਉਹਦੇ ਤੋਂ ਹੋ ਜਾਂਦੀ ਆ, ਪਰ ਪੁੱਛਗਿੱਛ ਦਾ ਤਾਂ ਇੱਕ ਪ੍ਰੋਸੀਜਰ ਹੁੰਦਾ ਹੀ ਹੈ ਨਾ। ਤਾਂ ਉਹਦੇ ਵਿੱਚ ਜਿਹੜੀ ਪੁੱਛਗਿੱਛ 'ਚ ਇੱਕ ਨਵੀਂ ਗੱਲ ਸਾਹਮਣੇ ਆਈ ਆ ਕਿ ਬਹੁਤੀਆਂ ਬੀਬੀਆਂ ਦੇ ਜਾਂ ਤਾਂ ਸ਼ੌਹਰ ਯਾਨੀ ਪਤੀ ਜਾਂ ਮੁੰਡਾ ਉਹ ਤਸਕਰੀ ਦੇ ਵਿੱਚ ਸ਼ਾਮਲ ਹੁੰਦੇ ਆ। ਮਤਲਬ ਇਹਨੂੰ ਥੋੜਾ ਜਿਹਾ ਹੁਣ ਆਪਾਂ ਸੋਸ਼ਲੀ ਵੀ ਖੋਲਾਂਗੇ ਕਿ ਜਿੱਦਾਂ ਲਾ ਲਓ ਕੁਛ ਸਮਾਜ ਦੇ ਵਿੱਚ ਪਛੜੇ ਵਰਗ ਹੁੰਦੇ ਨੇ ਤਾਂ ਉਹਨਾਂ 'ਚ ਖਾਸ ਤੌਰ ਤੇ ਆਪਾਂ ਚਲੋ ਕਿਸੇ ਜਾਤ ਬਰਾਦਰੀ ਦਾ ਨਾਮ ਨਹੀਂ ਲਵਾਂਗੇ ਤਾਂ ਉਹ ਬਸਤੀ ਜਾਂ ਇਸ ਤਰ੍ਹਾਂ ਉਹ ਸਾਰੇ ਲੱਗ ਜਾਂਦੇ ਜਾਂ ਸਾਰਾ ਟੱਬਰ ਲੱਗ ਜਾਂਦਾ ਹੈ ਤਕਰੀਬਨ। ਅੱਛਾ, ਉਹਦੇ 'ਚ ਕੀ ਹੁੰਦਾ ਹੈ ਕਿ ਫਿਰ ਦਿਹਾੜੀ ਦੱਪਾ ਕਰਨ ਦੀ ਜ਼ਰੂਰਤ ਨਹੀਂ। ਅਗਲਾ ਕਹਿੰਦਾ ਕਿ 100 ਦਾ 1000 ਬਣਦਾ, 100 ਦਾ 500 ਬਣਦਾ, ਉਸ ਹਿਸਾਬ ਨਾਲ ਕੈਲਕੂਲੇਸ਼ਨ ਚੱਲੀ ਜਾਂਦੀ ਆ। ਹੁਣ ਇਹਦੇ 'ਚ ਕੀ ਹੁੰਦਾ ਹੈ ਕਿ ਇੱਕ ਜੇ ਮੰਨ ਲਓ ਘਰ ਦਾ ਜੀ ਅੰਦਰ ਚੱਲ ਗਿਆ, ਘਰ ਵਾਲਾ ਚੱਲ ਗਿਆ ਤੇ ਪਿੱਛੋਂ ਘਰ ਵਾਲੀ ਨੇ ਨਾਲੇ ਤੇ ਉਹਦੇ ਕੇਸ ਦੀ ਪੈਰਵਾਈ ਕਰੀ ਜਾਣੀ। ਹੁਣ ਪੈਰਵਾਈ ਹਜ਼ੂਰ ਪੈਸੇ ਨਾਲ ਹੁੰਦੀ ਆ ਤੇ ਪੈਸਾ ਕਿੱਥੋਂ ਆਉਣਾ? ਪੈਸਾ ਹੁਣ ਜਦੋਂ ਕੰਮ ਤੇ ਕਰਨਾ ਹੀ ਨਹੀਂ ਤਾਂ ਫਿਰ ਦੂਸਰਾ ਮੋਰਚਾ ਸੰਭਾਲ ਲੈਂਦਾ, ਤੀਸਰਾ ਸੰਭਾਲ ਲੈਂਦਾ। ਤਾਂ ਇਸ ਤਰ੍ਹਾਂ ਪੂਰੇ ਦੇ ਪੂਰੇ ਟੱਬਰ ਜਿਹੜੇ ਆ ਉਹ ਇਸ ਧੰਦੇ ਦੇ ਵਿੱਚ ਫਿਰ ਸ਼ਾਮਲ ਹੋ ਜਾਂਦੇ ਆ। ਸੋਸ਼ਲੀ ਸਮੱਸਿਆ ਇਹ ਹੈ ਕਿ ਇਹ ਗਰੀਬ ਘਰਾਂ ਦੇ ਵਿੱਚ ਜ਼ਿਆਦਾ ਸਮੱਸਿਆ ਆਪਾਂ ਨੂੰ ਵੇਖਣ ਨੂੰ ਮਿਲੇਗੀ। ਇੱਕ ਹੋਰ ਚੀਜ਼ ਸਾਹਮਣੇ ਆਈ ਆ, ਅੱਛਾ, ਉਹਦੇ 'ਚ ਇਹ ਆ ਕਿ ਜਿਹੜੀਆਂ ਇਹ ਬੀਬੀਆਂ ਨੇ ਜ਼ਿਆਦਾਤਰ ਇਹ ਆਪ ਵੀ ਆਦੀ ਹੋ ਗਈਆਂ। ਕਿਉਂ? ਕਿਉਂਕਿ ਨਸ਼ਾ ਪੱਤਾ ਖੁੱਲਾ ਤੇ ਨਾਲੇ ਤੁਹਾਨੂੰ ਪਤਾ ਟੈਨਸ਼ਨ ਦਾ ਕੰਮ ਆ ਨਾ।
ਪ੍ਰਵੀਨ ਜੀ ਕੋਈ ਇਹ ਲਾਟਰੀਆਂ ਵੇਚਣ ਵਾਲਾ ਕੰਮ ਨਹੀਂ ਹੈਗਾ ਹੂੰ ਕਿ 4 ਟਿਕਟਾਂ ਵੇਚੀਆਂ, 400 ਟਿਕਟ ਵੇਚੀ ਤਾਂ ਠੀਕ ਹੋ ਗਿਆ, ਜੇ ਨਿਕਲ ਆਈ ਤੇ ਤੁਹਾਨੂੰ ਕਮਿਸ਼ਨ ਵਿੱਚੋਂ ਮਿਲ ਜਾਣਾ। ਇਹ ਇੱਕ ਮੌਤ ਦਾ ਵਪਾਰ ਆ ਤੇ ਜ਼ਹਿਰ ਦੇ ਇਸ ਵਪਾਰ ਦੇ ਵਿੱਚ ਸਕੂਨ ਕਿੱਥੇ ਲਿਖਿਆ ਹੈ? ਹੂੰ ਸਕੂਨ ਨਹੀਂ ਹੁੰਦਾ। ਸੋ ਇਸ ਕਰਕੇ ਕੁਛ ਔਰਤਾਂ ਜਿਹੜੀਆਂ ਨੇ ਉਹ ਆਪ ਵੀ ਆਦੀ ਹੋ ਜਾਂਦੀਆਂ। ਫਿਰ ਇਸ ਤੋਂ ਵੱਡੀ ਗੱਲ ਆ ਕਿ ਕੁਛ ਦੇ ਪਰਿਵਾਰ ਤੇ ਨਹੀਂ, ਪਰ ਉਹਨਾਂ ਦੇ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਉਹ ਕੋਰੀਅਰ ਵਜੋਂ ਕੰਮ ਕਰ ਰਹੀਆਂ ਨੇ। ਠੀਕ ਹੈ ਮਤਲਬ ਕੋਈ ਪੈਡਲਰ ਹੈ ਪਿੰਡ ਦੇ ਵਿੱਚ, ਜਿਹੜਾ ਕਿ ਜਿਹਦੀ ਸੇਲ ਲਾ ਲਓ 100 200 300 ਗ੍ਰਾਮ ਚਿੱਟੇ ਦੀ ਹੈਗੀ ਆ ਡੇਲੀ, ਹੂੰ ਤਾਂ ਹੂੰ ਉਹਨੂੰ ਇੱਕ ਬੰਦਾ ਤਾਂ ਪਿੱਛੋਂ ਲਿਆਉਣ ਵਾਲਾ ਡੇਲੀ ਦਾ ਚਾਹੀਦਾ ਹੈ ਨਾ। ਹੂੰ 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 ਇੰਨਾ ਜ਼ਿਆਦਾ ਲਿਆ ਕੇ ਉਹ ਰੱਖ ਨਹੀਂ ਸਕਦਾ, ਅੱਧਾ ਕਿਲੋ 2 ਕਿਲੋ, ਨਾ ਹੀ ਇੰਨੀ ਕਪੈਸਿਟੀ ਹੁੰਦੀ ਹੈ ਪੈਸੇ ਦੇ ਪੱਖ ਤੋਂ। ਹੂੰ ਤਾਂ ਉਹ ਜਿਹੜਾ ਆਵਾਜਾਈ ਵਾਸਤੇ ਆ, ਉਹ ਮਜਬੂਰ ਔਰਤਾਂ ਨੂੰ ਵੀ ਇਸਤੇਮਾਲ ਕੀਤਾ ਜਾਂਦਾ ਹੈ। ਜੀ ਤਾਂ ਇਹ ਕਹਾਣੀ ਹੈ। ਵੈਸੇ ਕੁਝ ਬੱਚਿਆਂ ਨੂੰ ਵੀ ਇਸਤੇਮਾਲ ਕੀਤਾ ਜਾਂਦਾ, ਇਹਦੇ ਤੇ ਮੈਂ ਬਹੁਤ ਕੁਝ ਦੱਸ ਸਕਦਾ ਤੁਹਾਨੂੰ। ਬੱਚੇ ਵੀ ਕੋਰੀਅਰ ਦਾ ਕੰਮ ਕਰਦੇ ਆ ਪੰਜਾਬ ਦੇ ਵਿੱਚ, ਚਾਹੇ ਉਹ ਠੀਕ ਹੈ ਫੀਮ ਸੁੱਟਣੀ ਹੋਵੇ, ਚਾਹੇ ਉਹ ਚਿੱਟਾ ਸੁੱਟਣਾ ਹੋਵੇ। ਤਾਂ ਔਰਤਾਂ ਨੂੰ ਕੋਰੀਅਰ ਵਜੋਂ ਕੰਮ ਕਰਵਾਉਣਾ, ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਾਡੇ ਸਮਾਜਿਕ ਪੱਖ ਤੋਂ ਕੋਈ ਚਿੰਤਾ ਕਰਨ ਵਾਲੀ ਕਹਾਣੀ ਹੈ। ਤੇ ਦੂਜੀ ਗੱਲ ਜਿਹੜੀ ਹੈ ਕਿ ਪੁਲਿਸ ਲਈ ਇਹ ਸਮੱਸਿਆ ਹੈ ਕਿ ਜਿਵੇਂ ਜਿਵੇਂ ਇਹ ਅੰਕੜਾ ਵੱਧਦਾ ਜਾਵੇਗਾ ਪ੍ਰਵੀਨ ਜੀ, ਜੀ ਕਿਉਂਕਿ ਔਰਤ ਤੇ ਸ਼ੱਕ ਕਰਨਾ, ਵੈਸੇ ਵੀ ਆਪਾਂ ਔਰਤ ਨੂੰ ਇੱਜ਼ਤ ਦਿੰਨੇ ਆ, ਔਰਤ ਨੂੰ ਥਾਂ ਥਾਂ ਤੇ ਖਿਲਾਰ ਕੇ ਤਲਾਸ਼ੀ ਵਾਸਤੇ, ਉਹ ਤੇ ਫਿਰ ਬਹੁਤ ਵੱਡੀ ਤੁਹਾਨੂੰ ਲੇਡੀ ਪੁਲਿਸ ਦੀ ਨਫਰੀ ਚਾਹੀਦੀ ਆ, ਹੂੰ ਹੂੰ ਕਿਉਂਕਿ ਮਰਦਾਨਾ ਪੁਲਿਸ ਹਰ ਥਾਂ ਕਿਸੇ ਬੀਬੀ ਨੂੰ ਚੈੱਕ ਨਹੀਂ ਕਰ ਸਕਦੀ। ਜੀ ਜੀ ਬਿਲਕੁਲ ਸਮਾਜਿਕ ਪੱਖ ਤੋਂ ਵੀ ਥੋੜਾ ਹੈ, ਤੇ ਆਪਾਂ ਜੇ ਵੇਖੀਏ ਪੁਲਿਸ ਦੇ ਜੋ ਪ੍ਰਸ਼ਾਸਕੀ ਪੱਖ ਨੇ ਉਹਦੇ ਤੋਂ ਵੀ, ਉਹਨਾਂ ਦਾ ਵੀ ਇੱਕ ਦਾਇਰਾ ਹੈ, ਕਿਉਂਕਿ ਮਰਦਾਨਾ ਪੁਲਿਸ ਔਰਤ ਦੀ ਤਲਾਸ਼ੀ ਨਹੀਂ ਲੈ ਸਕਦੀ। ਜੀ ਇਹ ਕੁਝ ਸਮੱਸਿਆਵਾਂ ਆ ਰਹੀਆਂ ਨੇ। ਤੇ ਇਹ ਤੋਂ ਇਲਾਵਾ ਜੇ ਤੁਸੀਂ ਵੇਖੋ ਕਿ ਵੈਸੇ ਤੇ ਆਪ ਤੁਹਾਡੇ ਜਦੋਂ ਇੱਥੋਂ ਮੁਕਤਸਰ ਤੋਂ ਮਲੋਟ ਨੂੰ ਆਈਏ ਨਾ, ਰਸਤੇ 'ਚ ਇੱਕ ਪਿੰਡ ਆ, ਇੱਥੇ ਬਹੁਤ ਪੁਰਾਣੀਆਂ ਬੀਬੀਆਂ ਪਹਿਲਾਂ ਭੁੱਕੀ ਵੇਚਦੀਆਂ ਹੁੰਦੀਆਂ ਸੀ। ਭੁੱਕੀ ਵਾਲਾ ਕੰਮ ਬੰਦ ਹੋਇਆ ਤੇ ਉਹਨਾਂ ਚਿੱਟਾ ਵੇਚਣਾ ਸ਼ੁਰੂ ਕਰ ਦਿੱਤਾ। ਪਰ ਇਹ ਫਾਜ਼ਿਲਕਾ ਰੋਡ ਤੇ ਇੱਕ ਪਿੰਡ ਆ, ਉੱਥੇ ਵੀ ਇਹੀ ਕੁਝ ਹੋਇਆ, ਪਰ ਪਿੰਡ ਨੇ ਬਹੁਤ ਵਿਰੋਧਤਾ ਕੀਤੀ ਤੇ ਹੁਣ ਉਹ ਹਟੀਆਂ ਨੇ। ਯਾਨੀ ਇਹ ਜਿੱਥੇ ਭੁੱਸ ਪੈ ਜਾਂਦਾ, ਉੱਥੇ ਇਹ ਬਹੁਤ ਫਿਰ ਮਾੜਾ ਅਸਰ ਪਾਉਂਦਾ ਹੈ। ਤਾਂ ਇਹ ਸਾਡੇ ਪੰਜਾਬ ਦੀ ਕਹਾਣੀ ਆ। ਅਸੀਂ ਕਹਿੰਦੇ ਆ ਉੜਤਾ ਪੰਜਾਬ, ਮੈਂ ਕਹਿੰਦਾ ਉਜੜਤਾ ਪੰਜਾਬ। ਜਿੱਥੇ ਔਰਤਾਂ ਨੇ ਤੇ ਸੰਭਾਲਣਾ ਹੁੰਦਾ ਹੈ, ਔਰਤਾਂ ਨੇ ਆਪਣੇ ਪਤੀ ਨੂੰ, ਪੁੱਤ ਨੂੰ ਰੋਕਣਾ ਹੁੰਦਾ ਹੈ ਕਿ ਨਹੀਂ, ਇਸ ਰਸਤੇ ਤੇ ਆਪਾਂ ਨਹੀਂ ਜਾਣਾ, ਘੱਟ ਖਾ ਲੂੰਗੇ, ਥੋੜੀ ਖਾ ਲੂੰਗੇ, ਪਰ ਇੱਜ਼ਤ ਦੀ ਖਾਵਾਂਗੇ। ਤੇ ਜਿੱਥੇ ਔਰਤਾਂ ਸ਼ਾਮਲ ਹੋਣੀਆਂ ਸ਼ੁਰੂ ਹੋ ਜਾਣਗੀਆਂ, ਤੇ ਫਿਰ ਤੁਸੀਂ ਦੇਖੋ ਕਿੰਨੀਆਂ ਵੀਡੀਓ ਇਹ ਵਾਇਰਲ ਹੋ ਰਹੀਆਂ ਨੇ ਕਿ ਉਹ ਕਹਿ ਰਹੀ ਹੈ ਕੁੜੀ, ਮੇਰਾ ਤਾਂ ਵੇਖੋ ਆ ਮੂੰਹ ਹੀ ਜਿਹੜਾ ਰੁਕ ਗਿਆ ਗੱਲ ਕਰਦਾ ਕਰਦਾ। ਉਹ ਕੁੜੀ ਕਹਿੰਦੀ ਆ ਬੀਕਾਮ ਕੀਤੀ ਹੋਈ ਆ, ਬੈਂਕ 'ਚ ਉਹਨੇ ਜੌਬ ਕੀਤੀ ਹੋਈ, ਉਹ ਕਹਿੰਦੀ ਆ ਕਿ ਮੈਨੂੰ ਸਮਾਨ ਲਵਾ ਦਿਓ, ਮੇਰੇ ਨਾਲ ਜੋ ਕਰਨਾ ਕਰ ਲਓ, ਪੱਤਰਕਾਰ ਨੂੰ ਕਹੀ ਜਾ ਰਹੀ। ਤੁਸੀਂ ਵੇਖੋ, ਤਾਂ ਇਹ ਸਾਡੀ ਤਰਾਸਦੀ ਹੈ। ਯਾਨੀ ਇੱਕ ਪਾਸੇ ਕੁੜੀਆਂ ਬੁੜੀਆਂ ਉਹ ਚਿੱਟੇ ਦੀ ਲੱਤ ਦਾ ਸ਼ਿਕਾਰ ਹੋ ਰਹੀਆਂ ਨੇ, ਤੇ ਦੂਸਰੇ ਪਾਸੇ ਉਹ ਵੇਚਣ ਦੇ ਧੰਦੇ 'ਚ ਵੀ ਸ਼ਾਮਲ ਹੋ ਰਹੀਆਂ। ਜਿੰਨੀ ਗਿਣਤੀ ਲੱਤ ਲੱਗੀਆਂ ਬੀਬੀਆਂ ਦੀ ਵਧੇਗੀ ਨਾ ਪ੍ਰਵੀਨ ਜੀ, ਉਨੀ ਗਿਣਤੀ ਪੈਡਲਰਸ ਦੇ ਰੂਪ ਦੇ ਵਿੱਚ ਉਹਨਾਂ ਦੀ ਵੱਧਦੀ ਜਾਏਗੀ, ਕਿਉਂਕਿ ਜਦੋਂ ਫਿਰ ਸਮਾਨ ਪੂਰਾ ਨਹੀਂ ਆਏਗਾ, ਨਸ਼ਾ ਪੂਰਾ ਨਹੀਂ ਆਏਗਾ, ਤੇ ਉਹ ਅਜਿਹਾ ਕੰਮ ਕਰਨਾ ਫਿਰ ਜਿਹੜਾ ਸ਼ੁਰੂ ਕਰ। ਜੀ ਤੇ ਅਗਲੀ ਖਬਰ ਦਾ ਰੁਖ ਕਰੀਏ ਮਿੰਟੂ ਜੀ, ਗੱਲ ਕਰੀਏ ਐਸਜੀਪੀਸੀ ਦੀ ਚੋਣਾਂ ਦੇ ਲਈ ਹਾਈ ਕੋਰਟ ਨੇ ਯੂਟੀ ਤੋਂ ਜਵਾਬ ਮੰਗਿਆ ਜੀ। ਜੀ ਦੇਖੋ, ਹਾਈ ਕੋਰਟ ਨੇ ਸੁਣਵਾਈ ਸ਼ੁਰੂ ਕੀਤੀ ਹੋਈ ਆ। ਆਪਾਂ ਨੂੰ ਸਭਨਾਂ ਨੂੰ ਪਤਾ ਹੈ ਕਿ ਐਸਜੀਪੀਸੀ ਚੋਣ ਵਾਸਤੇ ਪਟੀਸ਼ਨ ਪਈ ਵੀ ਆ ਕਿ ਐਸਜੀਪੀਸੀ ਚੋਣ ਜਿਹੜੀ ਕਰਵਾਈ ਜਾਵੇ। ਵੈਸੇ ਕਾਇਦੇ ਦੇ ਮੁਤਾਬਕ ਤੇ ਹੁਣ ਹੋ ਜਾਣੀ ਚਾਹੀਦੀ ਸੀ, ਕਿਉਂਕਿ 21 ਤੱਕ ਮਿਆਦ ਸੀ ਹੱਦ। ਜੇ ਉਹ 5 ਸਾਲ ਆਪਾਂ ਉਹਨਾਂ ਨੂੰ ਐਕਸਟਰਾ ਵੀ ਦੇ ਦਈਏ ਜਨਰਲ ਹਾਊਸ ਨੂੰ, ਤਾਂ ਹਿਸਾਬ ਲਾ ਲਓ 21 ਵੀ ਲੰਘ ਗਿਆ ਤੇ ਹੁਣ ਆ ਗਿਆ 23 ਵੀ ਲੰਘਣ ਵਾਲਾ ਹੋ ਗਿਆ। ਮਤਲਬ ਸਿੱਖਾਂ ਦੀ ਇਸ ਸੰਸਥਾ ਦੀ ਚੋਣ ਜਿਹੜੀ ਆ, ਉਹ ਮੈਨੂੰ ਲੱਗਦਾ ਆਜ਼ਾਦੀ ਤੋਂ ਬਾਅਦ ਤੇ ਕਦੇ ਵੇਲੇ ਸਿਰ ਹੋਈ ਨਹੀਂ। ਜੀ ਜੀ ਕਿਤੇ ਭਾਵੇਂ ਕਿਸੇ ਵਿਰਲੇ ਟਾਈਮ ਤੇ ਹੋਈ ਹੋਵੇ, ਜਿੰਨੀ ਕੋ ਮੈਨੂੰ ਯਾਦਾਸ਼ਤ ਮਤਲਬ ਕਿ ਹੈ ਇਸ ਮਾਮਲੇ ਦੇ ਵਿੱਚ, ਤਾਂ ਕਦੇ ਦੇਖਿਆ ਨਹੀਂ। ਗੱਲ ਇਹ ਆ ਕਿ ਹੁਣ ਯੂਟੀ ਚੰਡੀਗੜ੍ਹ ਤੋਂ ਪੁੱਛਿਆ ਗਿਆ ਹੈ ਕਿ ਚੋਣਾਂ ਲਈ ਵੋਟਰ ਸੂਚੀ ਕਦੋਂ ਤੱਕ ਬਣ ਜਾਏਗੀ, ਤੇ ਗੁਰਦੁਆਰਾ ਚੋਣ ਕਮਿਸ਼ਨ ਦੀ ਮਦਦ ਲਈ ਸੂਬੇ ਤੇ ਯੂਟੀ ਵੱਲੋਂ ਕਮਿਸ਼ਨਰ ਕਦੋਂ ਤੱਕ ਨਿਯੁਕਤ ਕਰ ਦਿੱਤੇ ਜਾਣਗੇ।
ਪੰਜਾਬ ਦੇ ਮੁੱਖ ਸਕੱਤਰ ਅਤੇ ਯੂਟੀ ਦੇ ਗ੍ਰਹਿ ਸਕੱਤਰ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 2 ਹਫ਼ਤਿਆਂ ਵਿੱਚ ਉਪਰੋਕਤ ਜਾਣਕਾਰੀ ਹਲਫਨਾਮੇ ਦੇ ਤਹਿਤ ਦਾਖਲ ਕਰਵਾਉਣ। ਮਤਲਬ ਕਿ ਪੰਜਾਬ ਨੂੰ ਵੀ ਉਹਨਾਂ ਨੇ ਪੁੱਛ ਲਿਆ ਨਾਲ ਕਿ ਬਈ ਤੁਸੀਂ ਕਦੋਂ ਤੱਕ ਸਾਰਾ ਕੁਝ ਕਰੋਗੇ, ਜੋ ਵੀ ਮਤਲਬ ਕਿ ਇਹਨਾਂ ਦੀ ਡਿਊਟੀ ਹੈ। ਕਿਉਂਕਿ ਹੁਣ ਦੇਖੋ ਬੇਸਿਕਲੀ ਸਮੱਸਿਆ ਕੀ ਹੁੰਦੀ ਹੈ ਕਿ ਐਸਜੀਪੀਸੀ ਦੀ ਚੋਣ ਜਿਹੜੀ ਹੈ ਉਹ ਇਸ ਤਰ੍ਹਾਂ ਹੋਣੀ ਹੈ ਕਿ ਪੰਜਾਬ ਦੇ ਵਿੱਚ ਵੀ ਵੋਟਿੰਗ, ਹਿਮਾਚਲ ਦੇ ਇੱਕ ਹਿੱਸੇ 'ਚ ਵੀ ਵੋਟਿੰਗ ਤੇ ਚੰਡੀਗੜ੍ਹ 'ਚ ਜੀ, ਇਹ ਯਾਨੀ ਇੱਕ ਤਰ੍ਹਾਂ ਨਾਲ ਇੰਟਰ ਸਟੇਟ ਕਹਿ ਲਓ ਤੇ ਇਹ ਚੋਣ ਹੋਣੀ ਹੈ, ਵਿੱਚ ਯੂਟੀ ਵੀ ਆ ਗਿਆ। ਤਾਂ ਇਹਦੇ 'ਚ ਕੀ ਹੈ ਕਿ ਵੱਖ-ਵੱਖ ਥਾਵਾਂ ਦਾ ਫਿਰ ਅਧਿਕਾਰ ਖੇਤਰ ਵੱਖਰਾ ਹੋ ਜਾਂਦਾ ਹੈ ਨਾ। ਜਿਵੇਂ ਆਪਾਂ ਰਾਜਪਾਲ ਨੂੰ ਦੇਖਦੇ ਹਾਂ, ਚੰਡੀਗੜ੍ਹ ਦੇ ਪ੍ਰਸ਼ਾਸਕ ਉਹ ਆ ਗਏ ਯੂਟੀ ਦੇ, ਹਿਮਾਚਲ 'ਚ ਸਰਕਾਰ ਅਲੱਗ ਆ ਗਈ ਤੇ ਪੰਜਾਬ ਆਪਣੇ 'ਚ ਅਲੱਗ ਸਰਕਾਰ ਆ ਗਈ। ਤਾਂ ਇਹ ਹੁਣ ਇਹਨਾਂ ਨੇ ਕਿਹਾ ਕਿ ਹਲਫਨਾਮੇ ਦਾਖਲ ਕਰਵਾਓ ਤੇ ਫਿਰ ਦੱਸੋ ਬਈ ਕਦੋਂ ਤੱਕ ਇਹ ਸਾਰਾ ਕੁਝ ਹੋ ਜਾਏਗਾ। ਪਰ ਮੈਨੂੰ ਮੁਮਕਿਨ ਨਹੀਂ ਲੱਗਦਾ, ਮੈਨੂੰ ਸੰਭਵ ਨਹੀਂ ਲੱਗਦਾ, ਕਿਉਂਕਿ ਪੰਜਾਬ ਸਰਕਾਰ ਤੇ ਹੁਣ ਲੋਕਲ ਬਾਡੀਜ਼ ਦੀਆਂ ਚੋਣਾਂ ਚੁੱਲ ਜਾਏਗੀ ਅਤੇ ਉਸ ਤੋਂ ਬਾਅਦ ਫਿਰ ਪੰਚਾਇਤੀ ਚੋਣਾਂ ਵੀ ਸਿਰ ਤੇ ਨੇ। ਉਸ ਤੋਂ ਬਾਅਦ 2024 ਦਾ ਇਲੈਕਸ਼ਨ ਆਏਗਾ। ਇਹਦੀ ਵਿੰਡੋ ਕਿੱਥੋਂ ਨਿਕਲੇਗੀ, ਮੈਨੂੰ ਇਹ ਸਮਝ ਨਹੀਂ ਆ ਰਹੀ। ਐਸਜੀਪੀਸੀ ਚੋਣ ਕੋਈ ਛੋਟੀ ਚੋਣ ਨਹੀਂ ਹੈ ਪ੍ਰਵੀਨ ਜੀ। ਐਸਜੀਪੀਸੀ ਦੀ ਚੋਣ ਦੇ ਵਿੱਚ ਲੱਖਾਂ ਸਿੱਖਾਂ ਦੀ ਸ਼ਿਰਕਤ ਹੁੰਦੀ ਆ। ਉਹਦੇ ਵਾਸਤੇ ਵੋਟਰ ਸੂਚੀਆਂ ਨਵੇਂ ਸਿਰੇ ਤੋਂ ਬਣਦੀਆਂ। ਅੱਜ ਕੱਲ ਤੁਹਾਨੂੰ ਪਤਾ ਹੈ ਹੁਣ ਉਹ ਕੰਮ ਤੇ ਰਹਿ ਨਹੀਂ ਗਿਆ 12-13 ਸਾਲ ਜਾਂ 30-32 ਸਾਲ ਪੁਰਾਣਾ। ਅੱਜ ਕੱਲ ਵੋਟਰ ਸੂਚੀਆਂ ਵੀ ਨਵੀਆਂ ਨੇ, ਵੋਟਰ ਕਾਰਡ ਵੀ ਨਵੇਂ ਕਿਸਮ ਦੇ ਨੇ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦਰੁਸਤ ਹੋ ਕੇ, ਠੀਕ ਹੋ ਕੇ, ਸਾਰਾ ਕੁਝ ਮਤਲਬ ਕਿ ਬਣਾ ਕੇ, ਉਹਨੂੰ ਸੋਧ ਕੇ, ਫਾਈਨਲਾਈਜ਼ ਕਰਕੇ ਇਲੈਕਸ਼ਨ ਕਰਵਾ ਲਿਆ ਜਾਏਗਾ। ਮੈਨੂੰ ਵਿੰਡੋ ਦੀ ਨਹੀਂ ਸਮਝ ਆ ਰਹੀ ਕਿ ਵਿੰਡੋ ਕਿਹੜੀ ਨਿਕਲੇਗੀ। ਵੈਸੇ ਤੇ ਕੁਝ ਵੀ ਹੋ ਸਕਦਾ ਹੁੰਦਾ ਹੈ ਕਰਨਾ ਹੋਵੇ, ਪਰ ਇਹ ਕੋਈ ਇਲੈਕਸ਼ਨ ਛੋਟਾ ਇਲੈਕਸ਼ਨ ਨਹੀਂ ਹੈ, ਬਹੁਤ ਵੱਡਾ ਇਲੈਕਸ਼ਨ ਹੈ। ਤੇ ਐਤਕੀ ਦਾ ਇਲੈਕਸ਼ਨ ਜਿਹੜਾ ਐਸਜੀਪੀਸੀ ਦਾ, ਉਹ ਵੈਸੇ ਵੀ ਤੁਹਾਨੂੰ ਪਤਾ ਹੈ ਨਾ ਬਹੁਤ ਅੜਫਸ ਵਾਲਾ ਇਲੈਕਸ਼ਨ ਹੋਣ ਜਾ ਰਿਹਾ ਹੈ। ਸੋ ਇਸ ਕਰਕੇ ਦੇਖਦੇ ਹਾਂ ਕੀ ਬਣਦਾ ਹੈ। ਕਿਉਂਕਿ ਦਰਅਸਲ ਬੈਂਚ ਨੇ ਸਰਕਾਰ ਨੂੰ ਪੁੱਛਿਆ ਸੀ ਕਿ ਵੋਟਾਂ ਲਈ ਸਰਕਾਰ ਦੀ ਕੀ ਤਿਆਰੀ ਹੈ, ਜਿਹੜੀ ਪਿਛਲੀ ਸੁਣਵਾਈ ਵੀ ਹੋਈ ਸੀ। ਤੇ ਜਿਹਦੇ ਤੇ ਸਰਕਾਰੀ ਵਕੀਲ ਨੇ ਕਿਹਾ ਕਿ ਅਜੇ ਕਮਿਸ਼ਨਰ ਨਿਯੁਕਤ ਨਹੀਂ ਕੀਤਾ ਗਿਆ, ਪਰ ਛੇਤੀ ਹੀ ਨਿਯੁਕਤ ਕਰ ਦਿੱਤਾ ਜਾਵੇਗਾ। ਇਸ ਤੇ ਹਾਈਕੋਰਟ ਨੇ 2 ਹਫ਼ਤਿਆਂ ਵਿੱਚ ਹੁਣ ਜਾਣਕਾਰੀ ਦੇਣ ਲਈ ਕਿਹਾ ਕਿ ਕਮਿਸ਼ਨਰ ਕਦੋਂ ਤੱਕ ਨਿਯੁਕਤ ਕੀਤਾ ਜਾਏਗਾ ਤੇ ਵੋਟਰ ਸੂਚੀ ਕਦੋਂ ਤੱਕ ਤਿਆਰ ਹੋਏਗੀ। ਮਤਲਬ ਕਿ ਹਰੇਕ ਸਟੇਟ ਦੇ ਵਿੱਚ ਕਮਿਸ਼ਨਰ ਵੀ ਜਾਏਗਾ ਨਾ। तो ਇਸ ਕਰਕੇ ਹੁਣ ਦੇਖਦੇ ਆ ਕਦੋਂ ਤੱਕ ਇਹ ਸਾਰਾ ਕੁਝ ਹੁੰਦਾ। ਕਮਿਸ਼ਨਰ ਨੇ ਕੰਮ ਕਰਨਾ ਹੈ। ਫਿਰ ਜਿਵੇਂ ਮੈਂ ਤੁਹਾਨੂੰ ਦੱਸਿਆ ਵੋਟਰ ਸੂਚੀਆਂ ਪਹਿਲਾਂ ਬਣਨੀਆਂ ਹੁੰਦੀਆਂ, ਫਿਰ ਉਹਦੇ 'ਚ ਸੋਧ ਬੋਧ ਹੋਣੀ ਹੈ, ਫਿਰ ਉਹ ਫਾਈਨਲ ਹੋਣੀਆਂ ਨੇ, ਫਿਰ ਅੱਗੇ ਜਾ ਕੇ ਕੰਮ ਹੋਣਾ। ਤੇ ਐਤਕੀ ਵੈਸੇ ਵੀ ਤੁਸੀਂ ਦੇਖੋਗੇ ਤਾਂ ਕੁਝ ਸ਼ਰਤਾਂ ਜਿਹੜੀਆਂ ਨੇ ਉਹ ਅਲੱਗ ਤੋਂ ਰੱਖੀਆਂ ਗਈਆਂ ਨੇ ਸਿੱਖ ਵੋਟਰ ਬਣਨ ਵਾਸਤੇ, ਤਾਂ ਉਹ ਕਾਫੀ ਸਖਤ ਹੋ ਜਾਂਦੀਆਂ ਨੇ। ਤੇ ਇਸ ਕਰਕੇ ਮੈਨੂੰ ਵਿੰਡੋ ਤੇ ਹੈ ਕਿ ਮੁਮਕਿਨ ਲੱਗਦਾ ਨਹੀਂ, ਪਰ ਚਲੋ ਹੋ ਜਾਵੇ ਤੇ ਬਿਹਤਰ ਹੈ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਹਰਿਆਣਾ ਕਮੇਟੀ ਦੀਆਂ ਬੈਠਕਾਂ ਤੇ ਕਹਿੰਦੇ ਰੋਕ ਲੱਗ ਗਈ ਜੀ। ਇਹ ਤੇ ਹੁਣ ਦੇਖੋ ਉਹਨਾਂ ਨੇ ਆਪ ਹੀ ਛਿੱਤਰੀ ਦਾਲ ਵੰਡੀ ਹੈ, ਕੋਈ ਕੀ ਕਰ ਸਕਦਾ। ਉਹਨਾਂ ਨੂੰ ਆਪਣੀ ਕਮੇਟੀ ਮਿਲ ਗਈ। ਇਹਦੇ ਤੇ ਆਪਾਂ ਬੜੀ ਵਾਰੀ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ 90 ਦੇ ਦਹਾਕੇ ਚੋਂ ਇੱਕ ਨਾਰਾਜ਼ਗੀ ਚੋਂ, ਇੱਕ ਬਗਾਵਤ ਚੋਂ ਇਹ ਸਾਰਾ ਕੁਝ ਨਿਕਲਿਆ ਤੇ ਜਿਹਦਾ ਲਾਸ ਅਲਟੀਮੇਟਲੀ ਅਕਾਲੀ ਦਲ ਬਾਦਲ ਨੂੰ ਹੋਇਆ। ਤੇ ਫਿਰ ਬਾਦਲ ਸਾਹਿਬ ਨੇ ਕਿਹਾ ਕਿ ਜੇ ਅਲੱਗ ਕਮੇਟੀ ਬਣੀ ਮੈਂ ਅਕਾਲ ਤਖਤ ਸਾਹਿਬ ਤੇ ਜਾ ਕੇ ਸ਼ਹੀਦੀ ਦੇ ਦਿਆਂਗਾ। ਕਿੰਨੇ ਸ਼ਹੀਦੀਆਂ ਦੇਣੀਆਂ ਸੀ? ਸ਼ਹੀਦੀਆਂ ਦੇਣ ਵਾਲੇ ਹੋਰ ਹੁੰਦੇ ਆ। ਤੇ ਖੈਰ ਹੁਣ ਚਲੋ ਬਣ ਗਈ, ਤੁਸੀਂ ਸੰਭਾਲੋ। ਹੁਣ ਪਹਿਲੀ ਗੱਲ ਤੇ ਇਹ ਹੈ ਕਿ ਸਾਰਾ ਪ੍ਰਬੰਧ ਉਹ ਚਲਾਉਂਦੇ ਨੇ ਖੱਟਰ ਹੋਰੀ। ਉਹਨਾਂ ਦੇ ਕੋਲ ਜਾਂਦੇ, ਕਦੇ ਆਹ ਕਮੇਟੀ ਬਣਵਾ ਲਈ, ਕਦੇ ਉਹਨੂੰ ਪਾ ਲਿਆ, ਕਦੇ ਉਹਨੂੰ ਕਰ ਲਿਆ। ਬਲਜੀਤ ਸਿੰਘ ਦਾਦੂਵਾਲ, ਝਿੰਡਾ ਗਰੁੱਪ, ਤੇ ਇਹ ਸਾਰਾ ਕੁਝ ਤੁਹਾਨੂੰ ਪਤਾ ਖੱਖੜ ਖਈਆਨਾ ਦਾ ਸੂਤ ਨਹੀਂ ਆਇਆ। ਕਦੇ ਕੋਈ ਪ੍ਰਧਾਨ ਬਣਾਤਾ, ਕਦੇ ਕੋਈ ਮੰਤਰ ਲਾਤਾ। ਫਿਰ ਬਲਜੀਤ ਸਿੰਘ ਦਾਦੂਵਾਲ ਨੂੰ ਜਦੋਂ ਲੱਗਦਾ ਕਿ ਮੇਰੀ ਥੋੜੀ ਜਿਹੀ ਬਈ ਹੈਗੀ ਹੈ ਨਾ ਜਿਹੜੀ ਗੁੱਡਵਿਲ, ਤੇ ਉਹ ਖੁੱਸ ਗਈ ਆ, ਤਾਂ ਫਿਰ ਉਹ ਆਪਣੇ ਪੱਧਰ ਤੇ ਰੌਲਾ ਪਾਉਂਦੇ ਆ। ਯਾਨੀ ਉਥੇ ਹੁਣ ਜਿਵੇਂ ਇੱਕ ਨਾ ਕਹਾਵਤ ਵਰਤਦੇ ਹੁੰਦੇ ਆ, 9 ਪੂਰਬੀਏ 13 ਚੁੱਲ੍ਹੇ। ਉੱਥੇ ਹਿਸਾਬ ਕਿਤਾਬ ਕੁਝ ਇਸ ਤਰ੍ਹਾਂ ਦਾ ਬਣਿਆ ਪਿਆ। ਅਲੱਗ-ਅਲੱਗ ਨਿੱਕੇ-ਨਿੱਕੇ ਗਰੁੱਪ ਨੇ, ਪਰ ਜਿਹੜੇ ਉੱਥੋਂ ਦੇ ਸਿੱਖ ਨੇ, ਯਾਨੀ ਸਿੱਖ ਸੰਗਤ ਆ ਜਿਹੜੀ, ਉਹ ਚਾਹੁੰਦੀ ਆ ਕਿ ਸਾਡੀ ਜਦੋਂ ਹੁਣ ਅੱਡ ਕਮੇਟੀ ਹੋਂਦ ਦੇ ਵਿੱਚ ਆ ਚੁੱਕੀ ਆ, ਉਹ ਪ੍ਰੋਪਰ ਕੰਮ ਕਰੇ। ਵਧੀਆ ਉੱਥੇ ਦੇ ਸਿੱਖਾਂ ਦੇ ਜਿਹੜੇ ਹੈਗੇ ਨੇ ਕੰਮ ਕਰਨ ਵਾਲੇ, ਉਹ ਕੀਤੇ ਜਾਣ। ਗੁਰੂ ਘਰਾਂ ਦੀ ਅੱਛੀ ਸਾਂਭ ਸੰਭਾਲ ਹੋਵੇ, ਪਰ ਇਹ ਦੂਸਰੇ ਪਾਸੇ ਤੁਰੇ ਫਿਰਦੇ ਆ। ਇਹ ਤੁਹਾਨੂੰ ਪਤਾ ਹੀ ਹੈ 14 ਅਗਸਤ ਨੂੰ ਇਹ ਜੋ ਗੁਰਦੁਆਰਾ ਪਾਤਸ਼ਾਹੀ 8ਵੀਂ ਪੰਜੋਖੜਾ ਸਾਹਿਬ ਹੈ, ਇੱਥੇ ਕਮੇਟੀ ਦੀ ਇਕੱਤਰਤਾ ਹੋਈ ਸੀਗੀ। ਉਹਦੇ ਵਿੱਚ ਇੱਕ ਘਟਨਾ ਵਾਪਰੀ ਸੀ ਜਿਹਦੀ ਆਪਾਂ ਗੱਲ ਵੀ ਕੀਤੀ ਸੀਗੀ। ਉੱਥੇ ਹੋ ਗਿਆ ਸੀ ਟਕਰਾਓ ਪੈਦਾ।
ਤੇ ਜੀ। ਫਿਰ ਦੋਵੇਂ ਧਿਰਾਂ ਜਿਹੜੀਆਂ ਸੀਗੀਆਂ ਉਹ ਸ਼ਿਕਾਇਤੀ ਬਣ ਕੇ ਗਈਆਂ ਸਨ ਸ੍ਰੀ ਅਕਾਲ ਤਖਤ ਸਾਹਿਬ ਤੇ। ਹੁਣ ਅਕਾਲ ਤਖਤ ਸਾਹਿਬ ਤੇ ਆਉਣਾ ਪਵੇਗਾ ਤੁਹਾਨੂੰ ਸੁਪਰੀਮ ਤੇ, ਫਿਰ ਤੁਸੀਂ ਉਹ ਮੰਨੋਗੇ ਨਾ। ਹੂੰ। ਤੇ ਉਹ ਤੋਂ ਬਾਅਦ ਫਿਰ ਹੁਣ ਇੱਕ ਆਦੇਸ਼ ਪਾਸ ਕਰ ਦਿੱਤਾ ਗਿਆ ਹੈ ਕਿ ਭਾਈ ਤੁਹਾਡੀਆਂ ਬੈਠਕਾਂ ਹੀ ਨਹੀਂ ਹੋਣਗੀਆਂ ਹਾਲ ਦੀ ਘੜੀ, ਹੂੰ। ਜਦੋਂ ਤੱਕ ਕਿ ਸਾਰਾ ਇਹ ਮਾਮਲਾ ਵਿਚਾਰ ਅਧੀਨ ਹੋਏਗਾ, ਵਿਚਾਰ ਅਧੀਨ ਰਹੇਗਾ, ਤਦ ਤੱਕ ਤੁਹਾਡੀਆਂ ਬੈਠਕਾਂ ਦਾ ਕੰਮਕਾਰ ਜਿਹੜਾ ਉਹ ਬੰਦ ਆ। ਤਾਂ ਗੱਲ ਇਹ ਆ ਕਿ ਨਾਲ ਸ਼ਰਤਾਂ ਲਾ ਦਿੱਤੀਆਂ ਨੇ, ਹਦਾਇਤਾਂ ਕਰ ਦਿੱਤੀਆਂ ਨੇ ਕਿ ਕੋਈ ਵੀ ਮੈਂਬਰ ਅਖਬਾਰ ਅਤੇ ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਤੇ ਦੂਸ਼ਣਬਾਜ਼ੀ ਨਹੀਂ ਕਰੇਗਾ। ਨਾਲ ਜਥੇਦਾਰ ਸਾਹਿਬ ਨੇ ਕਿਹਾ ਕਿ ਜਲਦੀ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਸਬ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ, ਜੋ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰਕੇ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੇਗੀ। ਇਸ ਰਿਪੋਰਟ ਤੇ ਸਿੰਘ ਸਹਿਬਾਨ ਦੀ ਇਕੱਤਰਤਾ ਚ ਮੁੜ ਕੇ ਵਿਚਾਰ ਕਰ ਲਿਆ ਜਾਏਗਾ। ਹੁਣ ਘਾਟਾ ਕਿਸ ਨੂੰ ਹੋਇਆ? ਤੇ ਆਪਾਂ ਨੂੰ ਵੀ ਪਤਾ ਹੈ ਨਾ ਕਿ ਐਸਜੀਪੀਸੀ, ਜਥੇਦਾਰ ਸਾਹਿਬ, ਅਕਾਲੀ ਦਲ ਬਾਦਲ, ਉਹ ਤੇ ਚਾਹੁੰਦੇ ਨਹੀਂ ਕਿ ਉਹ ਬੋਡੀ ਰਨ ਕਰੇ ਜੀ। ਤੁਰੇ ਉਹ ਜਿਹੜੀ ਐਸਜੀਪੀਸੀ ਅਲੱਗ ਬਣ ਗਈ ਸਿੱਖਾਂ ਵਾਸਤੇ ਉੱਥੋਂ ਦੀ ਸੰਸਥਾ। ਤਾਂ ਕਹਿਣ ਦਾ ਮਤਲਬ ਕਿ ਉਹੀ ਚੀਜ਼ ਤੁਸੀਂ ਆਪ ਕਰਵਾ ਦਿੱਤੀ ਹੈ। ਹੁਣ ਤੁਰੇ ਰੋਕ ਲੱਗ ਗਈ, ਕਿਉਂਕਿ ਸ਼ਿਕਾਇਤੀ ਬਣ ਕੇ ਤੁਸੀਂ ਆਏ ਹੋ, ਫਰਿਆਦੀ ਬਣ ਕੇ ਤੁਸੀਂ ਆਏ ਹੋ, ਫਿਰ ਹੁਣ ਤੁਸੀਂ ਹੁਕਮ ਅਦੂਲੀ ਵੀ ਨਹੀਂ ਕਰ ਸਕਦੇ ਜੀ। ਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹੁਕਮ ਅਦੂਲੀ ਕਰੋਗੇ ਤੇ ਤਦ ਵੀ ਮਿੱਟੀ ਹੋ ਜਾਣਾ ਕੰਮ, ਫਸ ਗਏ ਨਾ ਕਸੂਰ ਤੇ। ਸੋ ਇਸ ਕਰਕੇ ਈਗੋ ਜਿਹੜੀ ਹੁੰਦੀ ਹੈ ਨਾ, ਜੇ ਤੁਸੀਂ ਕੌਮ ਦੀ ਅਗਵਾਈ ਕਰਨੀ ਆ, ਕੌਮ ਦੀ ਸੇਵਾ ਕਰਨੀ ਆ, ਜਾਂ ਇੱਕ ਕਿਸੇ ਨਿਸ਼ਾਨੇ ਨੂੰ ਮਿੱਥ ਕੇ ਤੁਸੀਂ ਪਾਉਣਾ ਹਾਸਲ ਕਰਨਾ ਹੈ ਨਾ, ਤਾਂ ਪ੍ਰਵੀਨ ਜੀ ਤਿਆਗ ਕਰਨੇ ਪੈਂਦੇ ਨੇ। ਉਹਦੇ ਵਿੱਚ ਸਭ ਤੋਂ ਵੱਡਾ ਹੁੰਦਾ ਹੈ ਮੈਂ ਦਾ ਤਿਆਗ ਜੀ। ਉੱਥੇ ਸਮਰਪਣ ਹੁੰਦਾ ਹੈ, ਸਰੈਂਡਰ ਹੁੰਦਾ ਹੈ ਕਿ ਬਈ ਆਪਾਂ ਆਪਣੀ ਕੌਮ ਵਾਸਤੇ, ਆਪਣੀ ਟੀਮ ਵਾਸਤੇ, ਆਪਣੀ ਯੂਨਿਟ ਵਾਸਤੇ ਕੰਮ ਕਰਨਾ ਹੈ, ਨਾ ਕਿ ਮੈਂ ਵਾਸਤੇ। ਸੋ ਇਹ ਦਿੱਕਤਾਂ ਹੈਗੀਆਂ ਨੇ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਤੇ ਪੰਜਾਬ ਦਾ ਇੱਕ ਪਿੰਡ ਕਾਲੂ ਵਾਲਾ ਕਹਿੰਦੇ ਕੱਟ ਹੋ ਗਿਆ ਪੰਜਾਬ ਤੋਂ। ਇਹ ਤੇ ਹੈ ਹੀ ਕੱਟਿਆ ਨਾ, ਕਿਉਂਕਿ ਤਿੰਨ ਪਾਸੇ ਇਹ ਟਾਪੂ ਆ ਇੱਕ ਤਰ੍ਹਾਂ ਨਾਲ। ਨਹੀਂ ਤਾਂ ਆਪਾਂ ਇਹ ਸ਼ਬਦ ਆਪਣੇ ਪੰਜਾਬ 'ਚ ਬਹੁਤ ਘੱਟ ਇਸਤੇਮਾਲ ਕਰਦੇ ਆ। ਟਾਪੂ ਤਾਂ ਆਪਾਂ ਬਹੁਤ ਸਮੁੰਦਰੀ ਜਿਹੜਾ ਇਲਾਕਾ ਹੁੰਦਾ ਉਹਦੇ ਵਾਸਤੇ ਕਰਦੇ ਆ। ਤਾਂ ਇਹ ਇੱਕੋ ਇੱਕ ਪਿੰਡ ਹੈ ਜਿਹਦੇ ਬਾਰੇ ਮੈਂ ਜੋ ਬਚਪਨ ਤੋਂ ਸੁਰਤ ਸੰਭਲੀ ਆ, ਮੈਂ ਇਹਦੇ ਬਾਰੇ ਇੱਕ ਸ਼ਬਦ ਨਾਲ ਦੀ ਨਾਲ ਜ਼ਰੂਰ ਸੁਣਿਆ ਜਦੋਂ ਵੀ ਇਹਦਾ ਜ਼ਿਕਰ ਆਏਗਾ। ਢਿੰਡੀ ਵਾਲਾ, ਕਾਲੂ ਵਾਲਾ, ਸਾਰੇ ਪਿੰਡ ਨੇ ਜਿਨ੍ਹਾਂ ਦੀ ਬਦਕਿਸਮਤੀ ਹੈ ਕਿ ਹਰੇਕ ਮਾਰ ਇਹਨਾਂ ਤੇ ਪੈਂਦੀ ਆ। ਤੇ ਕਾਲੂ ਵਾਲਾ ਪਿੰਡ ਜਦੋਂ ਵੀ ਇਹਨੂੰ ਅਖਬਾਰ 'ਚ ਪੜ੍ਹਿਆ ਤੇ ਟਾਪੂ ਵਜੋਂ ਹੀ ਇਹਨੂੰ ਦਰਸਾਇਆ ਗਿਆ। ਮਤਲਬ ਕਿ ਇਹਦੇ ਚਫੇਰੇ ਹੀ ਦਰਿਆ ਤੁਰਿਆ ਫਿਰਦਾ, ਇੱਕ ਹਿੱਸਾ ਥੋੜਾ ਜਿਹਾ ਛੱਡ ਕੇ ਨਾ, ਬਾਕੀ ਪਾਣੀ ਪਾਣੀ ਆ ਜੀ। ਤੇ ਹੁਣ ਇਹਨਾਂ ਦੀ ਹੋਣੀ ਇਹ ਆ ਕਿ ਹਿਸਾਬ ਲਾ ਲਓ ਜਦੋਂ ਜੁਲਾਈ 'ਚ ਪਾਣੀ ਚੜਿਆ, ਇਹ ਵਿਚਾਰੇ ਇੱਕੋ ਇੱਕ ਉੱਥੇ ਥਾਂ ਆ। ਵੈਸੇ ਤੁਸੀਂ ਕਾਫੀ ਪਿੰਡ ਵੇਖੇ ਨੇ ਉਧਰਲੇ, ਮੈਂ ਵੀ ਦੇਖੇ ਨੇ, ਤੇ ਉਹਨਾਂ ਪਿੰਡਾਂ ਦੀ ਬੜੀ ਕਿਸਮਤ ਮਾੜੀ ਆ। ਪਾਣੀ ਇੱਕ ਦੂਜੇ ਪਾਸੇ ਬਾਰਡਰ ਤੇ ਸੜਕਾਂ ਸੁੜਕਾਂ ਦੇ ਇੰਤਜ਼ਾਮ ਠੀਕ ਨਹੀਂ ਹੈਗੇ। ਤੇ ਜਦੋਂ ਪਾਣੀ ਚੜ ਗਿਆ, ਉਹ ਪਾਣੀ ਫਿਰ ਪਿੰਡਾਂ 'ਚ ਜਦੋਂ ਵੜਿਆ ਤੇ ਕਾਲੂਵਾਲ ਨੂੰ ਮਾਰਤ ਪੈਣੀ ਸੀ। ਉੱਥੇ ਹੈ ਹੀ ਦਰਿਆ 'ਚ, ਤਿੰਨ ਪਾਸੇ ਦਰਿਆ ਲੱਗਦਾ ਆ। ਤੇ ਉਹ ਇੱਕੋ ਇੱਕ ਜਿਹੜਾ ਉੱਥੇ ਇੱਕ ਮਤਲਬ ਕਿ ਸਰਕਾਰੀ ਸਕੂਲ ਆ, ਪ੍ਰਾਇਮਰੀ ਸਕੂਲ ਆ, ਤੇ ਉਹਦੇ ਵਿੱਚ ਆ ਕੇ ਬਹਿ ਜਾਂਦੇ ਆ। ਸਾਰਾ ਮਤਲਬ ਕਿ ਟਿੰਡ ਫੋੜਾ ਚੁੱਕ ਕੇ ਚਲੋ ਉੱਥੇ ਰੋਟੀ ਪਕਾ ਲਈ ਤੇ ਖਾ ਲਈ, ਤੇ ਸਾਰੇ ਇਕੱਠੇ ਹੋ ਕੇ ਵਕਤ ਕੱਟਿਆ। ਉਹ ਮਹੀਨਾ ਡੇਢ ਮਹੀਨਾ ਤੇ ਬੈਠੇ ਰਹੇ। ਬਦਕਿਸਮਤੀ ਇਹ ਰਹੀ ਕਿ ਉਹ ਪਾਣੀ ਹੁਣ ਹੌਲੀ ਹੌਲੀ ਚੜਦਾ ਉਹ ਸਕੂਲ 'ਚ ਵੀ ਆ ਗਿਆ। ਤੇ ਫਿਰ ਉਸ ਤੋਂ ਬਾਅਦ ਇਸ ਟਾਪੂਨੁਮਾ ਪਿੰਡ ਦੇ ਵਿੱਚੋਂ ਵੈਸੇ ਤਾਂ ਉਹ ਨਿਕਲਦੇ ਨਹੀਂ ਸੀ। ਤੁਹਾਨੂੰ ਪਤਾ ਉਧਰ ਦੇ ਲੋਕ ਬੜੇ ਸਿਰੜੀ ਨੇ, ਬੜੇ ਚੀੜੇ ਲੋਕ ਨੇ ਉਹ ਤੇ ਮਸਤ ਮੌਲਾ ਹੀ ਨੇ, ਤੇ ਉਹ ਨਿਕਲਦੇ ਨਹੀਂ ਸੀ। ਫਿਰ ਨਾ ਇੱਕ ਉੱਥੇ ਪਿੰਡ ਆ, ਸਰਕਾਰੀ ਸੈਕੰਡਰੀ ਸਕੂਲ ਲਾਗੇ ਬੰਦੇ, ਬਸ ਉਸ ਪਿੰਡ 'ਚ ਹੀ ਆ ਮੈਨੂੰ ਲੱਗਦਾ, ਗੱਟੀ ਰਾਜੋ ਕੀ ਹੈ ਜਿਹੜੀ, ਉੱਥੋਂ ਦੇ ਜਿਹੜੇ ਪ੍ਰਿੰਸੀਪਲ ਨੇ ਡਾਕਟਰ ਸਤਿੰਦਰ ਸਿੰਘ ਜੀ, ਇਹ ਵੀ ਕਮਾਲ ਦੇ ਬੰਦੇ ਨੇ ਕਿ ਇਧਰੋਂ ਲੋਕ ਭੱਜ ਕੇ ਬਦਲੀਆਂ ਕਰਵਾਉਂਦੇ ਆ, ਇਹ ਨੇ ਜਿਹੜੇ ਉੱਥੇ ਰੀਝ ਨਾਲ ਕੰਮ ਕਰ ਰਹੇ ਆ। ਤੇ ਇਹਨਾਂ ਵੱਲੋਂ ਫਿਰ ਸਮਝਾਇਆ ਗਿਆ, ਕਿਉਂਕਿ ਦੇਖੋ ਹੈਡ ਮਾਸਟਰ ਦੀ ਪ੍ਰਿੰਸੀਪਲ ਦੀ ਕਈ ਵਾਰ ਨਾ ਪਿੰਡਾਂ 'ਚ ਬੜੀ ਇੱਜ਼ਤ ਹੁੰਦੀ ਆ। ਵੈਸੇ ਹੁਣ ਤੇ ਉਹ ਚੀਜ਼ਾਂ ਥੋੜਾ ਫਰਕ ਪੈ ਗਿਆ, ਤੇ ਪਰ ਹਾਲੇ ਵੀ ਤਾਂ ਫਿਰ ਇਹ ਗਏ ਨੇ ਨਾ ਸਮਝਾਇਆ ਕਿ ਹਾਲ ਬਹੁਤ ਖਰਾਬ ਹੋ ਗਿਆ ਹੈ, ਪਾਣੀ ਹੁਣ ਸਕੂਲ 'ਚ ਵੀ ਵੜ ਗਿਆ, ਤੁਹਾਨੂੰ ਇੱਥੋਂ ਜਾਣਾ ਪਵੇਗਾ। ਤੇ ਫਿਰ ਉਹ ਦੀਵਿਆਂ ਤੇ ਤਾਰਿਆਂ ਦੀ ਲੋਏ ਤੇਰੇ ਸ਼ਹਿਰ 'ਚੋਂ ਰੋਂਦੇ ਰੋਂਦੇ ਅਸੀਂ ਵਿਦਾ ਹੋਏ ਤੇਰੇ ਸ਼ਹਿਰ 'ਚੋਂ, ਉਹਨਾਂ ਵਿਚਾਰਿਆਂ ਦਾ ਫਿਰ ਸਾਰਾ ਉੱਥੋਂ
ਭਾਈ ਰੁਖਸਦੀ ਵਾਲਾ ਇੰਤਜ਼ਾਮ ਕੀਤਾ ਗਿਆ, BSF ਨੇ ਕੱਢਿਆ। ਹੁਣ ਮਾਲ ਡੰਗਰ ਵੀ ਹਿਸਾਬ ਲਾ ਲਓ, ਉੱਥੇ ਕੋਈ ਰਸਤਾ ਤੇ ਹੈ ਹੀ ਨਹੀਂਗਾ, ਬੇੜੇ ਰਾਹੀਂ ਉਹ ਕੱਢਿਆ ਜਾਂਦਾ। ਤਾਂ ਉਹਨਾਂ ਨੂੰ ਹੁਣ ਜਿੰਨੇ ਕੁ ਹੈਗੇ ਨੇ ਵਸ਼ਿੰਦੇ ਪਿੰਡ ਦੇ ਸਾਰਿਆਂ ਨੂੰ ਕੋਈ ਕਿਸੇ ਪਿੰਡ 'ਚ ਠਹਿਰਾਇਆ ਗਿਆ, ਕੋਈ ਕਿਸੇ ਪਿੰਡ 'ਚ, ਜਿੱਥੇ ਵੀ ਕਿਤੇ ਮਤਲਬ ਕਿ ਸਹੂਲਤ ਆਇਆ। ਪਰ ਇਸ ਪਿੰਡ ਦੀ ਬਹੁਤ ਮਾੜੀ ਹਾਲਤ ਆ। ਤੁਸੀਂ ਹਿਸਾਬ ਲਾ ਲਓ, ਪੱਕੀ ਵੋਟ ਤੱਕ ਨਹੀਂ ਇਹਨਾਂ ਨੂੰ ਦਿੱਤੀ ਗਈ। ਕਮ ਸੇ ਕਮ ਘੱਟ ਤੋਂ ਘੱਟ ਕੋਈ ਪੱਕੀ ਵੋਟ ਹੀ ਦਿੱਤੀ ਜਾਵੇ, ਰਾਤ ਬਰਾਤੇ ਪਾਣੀ ਜ਼ਿਆਦਾ ਚੜ ਜਾਵੇ। ਸੋ ਬਹੁਤ ਕੁਝ ਕਰਨ ਦੀ ਜ਼ਰੂਰਤ ਆ ਬਾਰਡਰ ਏਰੀਏ ਲਈ, ਸਰਹੱਦੀ ਏਰੀਏ ਲਈ, ਪਰ ਬਦਕਿਸਮਤੀ ਹੈ ਕਿ ਇਹਨਾਂ ਕੀਤਾ ਨਹੀਂ ਜਾ ਰਿਹਾ। ਜੀ ਜੀ। ਤੇ ਮਾਝੇ ਦੇ ਵਿੱਚੋਂ ਇੱਕ ਹੋਰ ਬੱਚੇ ਬਾਰੇ ਸੁਣਨ ਨੂੰ ਆ ਰਿਹਾ ਮਿੰਟੂ ਜੀ ਕਿ ਉਹਨੂੰ ਵੀ ਆਪਣੇ ਨੇ ਮਾਰਿਆ, ਜਿਵੇਂ ਲੰਘੇ ਦਿਨੀ ਆਪਾਂ ਇੱਕ ਘਟਨਾ ਵੇਖੀ ਸੀ। ਹਾਂਜੀ, ਦੇਖੋ ਇਹ ਮਾਝੇ ਦੇ ਵਿੱਚ ਜਿਹੜਾ ਬੱਚਾ ਮਰਿਆ ਨਾ, ਮੈਂ ਜਦੋਂ ਪੜ੍ਹ ਰਿਹਾ ਸੀਗਾ ਤੇ ਸੱਚ ਜਾਣਿਓ, ਜਿਵੇਂ ਆਪਾਂ ਧਾ ਮਾਰਦੇ ਆ ਨਾ ਕਿ ਕੀ ਚੱਲ ਰਿਹਾ ਹੈ, ਅਸੀਂ ਉਦਾਂ ਆਪਣੀ ਧਰਤੀ ਦੀ ਬਹੁਤ ਵਡਿਆਈ ਕਰਦੇ ਹਾਂ ਕਿ ਸਾਡੀ ਧਰਤੀ ਬੜੀ ਮਹਾਨ ਆ, ਪਰ ਸਾਡੀ ਧਰਤੀ ਤੇ ਇਹੋ ਜਿਹੇ ਦਰਿੰਦੇ ਪੈਦਾ ਹੋ ਚੁੱਕੇ ਆ। ਪਿਛਲੇ ਦਿਨਾਂ 'ਚ ਆਪਾਂ ਦੇਖਿਆ, ਇੱਕ ਪਿਤਾ ਨੇ ਆਪਣਾ ਮਾਸੂਮ ਮਾਰ ਦਿੱਤਾ ਤੇ ਮੁੜ ਕੇ ਰੋਂਦਾ, ਮੈਨੂੰ ਪਤਾ ਉਹਨੇ ਬਚਣਾ ਨਹੀਂ ਹੈ, ਮਰ ਉਹ ਵੀ ਜਾਏਗਾ ਜੇਲ੍ਹ ਦੇ ਵਿੱਚ, ਜਦੋਂ ਵੀ ਉਹਦਾ ਮੌਕਾ ਮਿਲੇ ਉਹਨੇ ਫਾਹ ਲੈ ਕੇ ਮਰ ਜਾਣਾ ਹੈ। ਜਿਸ ਤਰ੍ਹਾਂ ਦੇ ਉਹਦੇ ਹਾਲਾਤ ਮੈਂ ਵੇਖੇ ਆ, ਤਾਂ ਉਹ ਇਸ ਕਰਕੇ ਆਪਣੇ ਬੱਚੇ ਨੂੰ ਮਾਰ ਦਿੰਦਾ ਕਿ ਮਾਸੂਮ ਕੱਲ ਨੂੰ ਵੱਡਾ ਹੋਏਗਾ ਤੇ ਦਿਹਾੜੀਆਂ ਕਰੇਗਾ, ਕਿਉਂਕਿ ਪੈਲੀ ਬੰਨਾ ਤੇ ਇੰਨਾ ਹੈ ਨਹੀਂ। ਦੇਖੋ ਉਹ ਕਿੱਡਾ ਮਤਲਬ ਕਿ ਮੱਤ ਮਾਰਿਆ ਇਨਸਾਨ ਹੈ, ਜਾਂ ਕਹਿ ਲਓ ਕਿ ਕਿੱਡਾ ਘਟੀਆ ਇਨਸਾਨ ਆ, ਕਿ ਤੂੰ ਇਹ ਵੀ ਤੇ ਆਸ ਰੱਖ ਸਕਦਾ ਸੀਗਾ ਨਾ ਕਿ ਕੱਲ ਨੂੰ ਇਹ ਵੱਡਾ ਹੋਏਗਾ ਤੇ ਹੋ ਸਕਦਾ ਦਿਨ ਹੀ ਬਦਲ ਜਾ। ਗੱਲ ਤੇ ਸੋਚਣ ਦੀ ਹੈ ਨਾ। ਇਹ ਜ਼ਿੰਦਗੀ ਹਜ਼ੂਰ ਅੱਧਾ ਗਲਾਸ ਭਰਿਆ ਤੇ ਅੱਧਾ ਖਾਲੀ ਆ। ਕਿਸੇ ਨੂੰ ਕਿਸੇ ਨਜ਼ਰ ਤੋਂ ਦੀਦਾ, ਕਿਸੇ ਨੂੰ ਕਿਸੇ ਨਜ਼ਰ ਤੋਂ ਦੀਦਾ ਹੈ। ਤਾਂ ਗੱਲ ਇਹ ਆ ਕਿ ਇਹ ਮਾਮਲਾ ਪਿੰਡ ਹੈਗਾ ਬੱਲ, ਠੀਕ ਹੈ ਜੀ, ਤੇ ਉੱਥੇ ਮਤਲਬ 8 ਸਾਲ ਦਾ ਬੱਚਾ ਸੀਗਾ, ਨਾਨੇ ਦੇ ਘਰੇ ਰਹਿੰਦਾ ਸੀ। ਨਾਨਾ ਤੇ ਬੱਚੇ ਨੂੰ ਇੰਨਾ ਪਿਆਰ ਕਰਦਾ ਕਿ ਦੂਜੇ ਜੀਆਂ ਦਾ ਮੋਹ ਉਹਦੇ ਲਈ ਪਿੱਛੇ ਰਹਿ ਜਾਂਦਾ। ਦੋਤਾ ਇੰਨਾ ਪਿਆਰਾ ਹੁੰਦਾ ਹੈ, ਦੋਤਾ ਦੋਤੀ। ਤਾਂ ਗੱਲ ਇਹ ਆ ਕਿ ਇਹਨਾਂ ਦਾ ਨਾ ਪਤੀ ਪਤਨੀ ਦਾ ਝਗੜਾ ਚੱਲਦਾ ਸੀ, ਦੋਨਾਂ ਦੀ ਸਹਿਮਤੀ ਹੋ ਗਈ। ਨਾਨਾ ਇਸ ਗੱਲ ਤੋਂ ਹੀ ਖਫਾ ਹੋ ਗਿਆ ਕਿ ਹਾਂ ਹੁਣ ਪਹਿਲਾਂ ਲੜਾਈ ਕੀਤੀ ਆ ਤੇ ਹੁਣ ਇਹਨਾਂ ਨੇ ਸਹਿਮਤੀ ਕਰ ਲਈ ਹੈ ਦੋਨਾਂ ਵੱਡੇ ਸਿਆਣਿਆਂ ਨੇ, ਤੇ ਬਿਠਾ ਕੇ 8 ਸਾਲ ਦੇ ਮਾਸੂਮ ਨੂੰ, ਉਹ ਜਗਦੇਵ ਕਲਾਂ ਪਿੰਡ ਬੜਾ ਮਸ਼ਹੂਰ ਆ, ਬੜਾ ਮੇਲਾ ਵੀ ਮਸ਼ਹੂਰ ਆ, ਤੇ ਧਾਲੀਵਾਲ ਸਾਹਿਬ ਵੀ ਮੈਨੂੰ ਲੱਗਦਾ ਉਸ ਏਰੀਏ ਦੇ ਹੀ ਆ, ਜਿਹੜੇ ਉਹ ਮੰਤਰੀ ਆ ਤੁਹਾਡੇ NRI ਮਾਮਲਿਆਂ ਦੇ। ਤੇ ਗੱਲ ਇਹ ਆ ਕਿ ਉੱਥੇ ਲਿਜਾ ਕੇ ਨਹਿਰ ਤੇ ਇਹਨੇ ਧੱਕਾ ਮਾਰਤਾ ਸੀ, ਮਰ ਗਿਆ। ਮੁੜ ਕੇ ਉਹੀ ਫੇਰ ਉਹਦੇ ਵਾਲਾ ਪਖੰਡ ਰੌਲਾ ਪਾ ਦਿੱਤਾ ਕਿ ਮੈਂ ਲੱਗਾ ਹਾਂ ਪਿਸ਼ਾਬ ਕਰਨ ਤੇ ਮੁੰਡਾ ਰਿੜ ਗਿਆ। ਤੇ ਜਦੋਂ ਫਿਰ ਸਖਤਾਈ ਨਾਲ, ਕਿਉਂਕਿ ਮਾਝੇ 'ਚ ਇਹ ਕਾਂਡ ਅੱਗੇ ਇਸ ਤਰ੍ਹਾਂ ਦਾ ਹੋ ਚੁੱਕਾ ਸੀਗਾ, ਜਦੋਂ ਫਿਰ ਇਹ ਮਤਲਬ ਕਿ ਸਖਤਾਈ ਨਾਲ ਪੁੱਛਗਿੱਛ ਕੀਤੀ ਤੇ ਫਿਰ ਸਾਰਾ ਕੁਝ ਸਾਹਮਣੇ ਆ ਗਿਆ। ਇਹ ਕਲਯੁਗੀ ਵਰਤਾਰਾ ਜਿਹੜਾ ਹੈ ਉਹ ਫਿਰ ਇਹਨੇ ਆਪ ਹੀ ਕਬੂਲ ਲਿਆ। ਜੀ, ਫਰਜ਼ੀ ਵੀਜ਼ਾ ਸਕੈਮ ਦੇ ਵਿੱਚ ਛਾਪੇਮਾਰੀ ਹੋਈ ਹੈ ਜੀ ਕਈ ਥਾਵਾਂ ਤੇ। ਫਰਜ਼ੀ ਵੀਜ਼ਾ ਸਕੈਮ ਜਿਹੜਾ ਆ ਇਹ ਮਾਛੀਵਾੜਾ ਏਰੀਏ ਦੇ ਵਿੱਚ ਹੈ, ਜਿੱਥੇ ਨਾ ਇਹਨਾਂ ਨੇ ਕੁਝ ਫੜੇ ਸਨ ਬੰਦੇ। ਫਰਾਂਸ ਦਾ ਫਰਜ਼ੀ ਵੀਜ਼ਾ ਮਤਲਬ ਕਿ ਲੱਗਿਆ ਸੀਗਾ, ਉਹ ਬੰਦੇ ਕੁਝ ਅਰੈਸਟ ਹੋਏ ਸੀਗੇ, 에ਅਰਪੋਰਟ ਤੇ ਵੀ ਇਹਨਾਂ ਨੇ ਬੰਦੇ ਫੜੇ ਸੀਗੇ। ਤਾਂ ਉਸ ਤੋਂ ਬਾਅਦ ਇਹਦੇ 'ਚ ਹੁਣ CBI ਸ਼ਾਮਲ ਹੋ ਗਈ ਆ, ਕਿਉਂਕਿ ਜਿਸ ਤਰੀਕੇ ਦੇ ਨਾਲ ਸਾਰੇ ਹੁਣ ਫਾਰਮੈਲਿਟੀਆਂ ਤਾਂ ਬਹੁਤ ਹੁੰਦੀਆਂ ਨਾ, ਜਿਸ ਤਰ੍ਹਾਂ ਨਾਲ ਕੋਈ ਸੀਗਾ ਇਹਦੇ ਵਿੱਚ, ਜਿੱਦਾਂ ਵਣਜ ਦੂਤ ਘਰ ਹੁੰਦੇ ਆ ਜਿਹੜੇ, ਇਹ ਉੱਥੋਂ ਵੀ ਗੜਬੜ ਹੋਈ ਆ। ਬਹੁਤ ਵੱਡਾ ਮਾਮਲਾ ਹੈ ਇਹ, ਕੋਈ ਛੋਟਾ ਮਾਮਲਾ ਨਹੀਂ ਹੈ। ਇਹਦੇ ਵਿੱਚ ਜੋ ਦੂਤ ਘਰ ਦੇ ਵਿੱਚ ਵੀਜ਼ਾ ਮਹਿਕਮੇ 'ਚ ਕੰਮ ਕਰਨ ਵਾਲੇ ਸੀ ਨਾ 2 ਮੁਲਾਜ਼ਮ, ਉਹਨਾਂ ਨੇ ਦੂਜਿਆਂ ਨਾਲ ਰਲ ਕੇ ਨਾ ਸਾਜ਼ਿਸ਼ ਰਚੀ ਸੀ। ਆ ਜਿਹੜੇ ਸ਼ੈਂਗਨ ਸੈਲਾਨੀ ਵੀਜ਼ਾ ਹੁੰਦੇ ਆ ਜਿਹੜੇ, ਇਹਨਾਂ ਨੂੰ ਕਹਿ ਦਿੰਦੇ ਆ ਨਾ ਆਪਾਂ, ਯੂਰਪ 'ਚ ਲੱਗਦੇ ਆ ਜਿਹੜੇ, ਤਾਂ ਇਹਨਾਂ ਨੇ ਮਤਲਬ ਕਿ ਇਸ ਤਰ੍ਹਾਂ ਸਾਰੀ ਕਹਿ ਲਓ ਕਿ ਗੇਮ ਰਚੀ ਸੀਗੀ। ਸ਼ੈਨਗਨ ਕਹਿ ਦਿੰਦੇ ਆ ਕਿ ਸ਼ੈਗਨ ਕਹਿ ਦਿੰਦੇ ਵੀਜ਼ਾ, ਮੈਨੂੰ ਇਹਨਾਂ ਪਤਾ ਨਹੀਂ ਇਹਦੇ ਬਾਰੇ। ਤਾਂ ਉਹ ਹਰੇਕ ਤੋਂ 25 ਤੋਂ 45 ਲੱਖ ਰੁਪਈਆ ਲੈ ਲਿਆ, ਤੇ ਫਿਰ ਉਹ ਜਿਹੜੇ ਦੂਤ ਘਰ ਦੇ ਮੁਲਾਜ਼ਮ ਸੀਗੇ ਤਾਂ ਉਹਨਾਂ ਨੇ ਉੱਥੋਂ ਜੁਗਾੜ ਸਾਰਾ ਫਿੱਟ ਕਰ ਦਿੱਤਾ। ਹੁਣ ਤੁਸੀਂ ਹਿਸਾਬ ਲਾ ਲਓ ਕਿੱਡਾ ਵੱਡਾ ਵੀਜ਼ਾ ਸਕੈਮ ਹੋਏਗਾ ਨਾ ਪ੍ਰਵੀਨ ਜੀ, ਕਿ ਜਿਹਦੇ ਵਿੱਚ ਕਿਸੇ ਅੰਬੈਸੀ ਦਾ, ਵਣਜ ਦੂਤ ਘਰ ਦਾ ਕੋਈ ਮੁਲਾਜ਼ਮ ਕਰਮਚਾਰੀ ਉਸ ਗਰੋਹ ਦਾ ਹਿੱਸਾ ਬਣ ਜਾਵੇ। ਤਾਂ ਇਸ ਕਰਕੇ ਇਹਦੀ ਤਾਰ ਜਿਹੜੀ ਆ, ਕਿਉਂਕਿ ਹੁਣ ਸਾਰਾ ਜੀ ਗੱਲ ਆ, ਕੋਈ ਵੀ ਫਰਜ਼ੀ ਸਕੈਮ ਹੋਏਗਾ ਤੇ ਕੋਈ ਨਾ ਕੋਈ ਪੰਜਾਬੀ ਤੇ ਉਹਦੇ ਵਿੱਚ ਜ਼ਰੂਰ ਹੋਏਗਾ, ਜਾਂ ਤੇ ਉਹ ਕਰਨ 'ਚ ਹੋਏਗਾ ਤੇ ਜਾਂ ਉਹਨੇ ਜੁਗਾੜ ਲਾਉਣਾ ਕਿ ਮੈਨੂੰ ਬਾਹਰ ਭੇਜ ਦਿਓ। ਤਾਂ ਤੁਸੀਂ ਹਿਸਾਬ ਲਾ ਲਓ 20-20, 25-25 ਲੱਖ ਰੁਪਈਆ ਦਿੱਤਾ ਆ, ਤੇ ਹੁਣ ਸਿਆਪਾ ਉਲਟਾ ਪੈ ਗਿਆ। ਤਾਂ ਇਹਦੇ ਸਿਲਸਿਲੇ ਵਜੋਂ ਹੀ ਹੁਣ CBI ਜਿਹੜੀ ਆ ਪੂਰੇ ਮੁਲਕ ਦੇ ਵਿੱਚ ਰੇਡਾਂ ਮਾਰਦੀ ਆ
ਜਿੱਥੇ-ਜਿੱਥੇ ਵੀ ਤੰਦ ਜੁੜਦੀ ਆ ਤੇ ਹੁਣ ਰੇਡ ਜਿਹੜੀ ਹੈ ਇੱਕ ਵਾਰੀ ਫੇਰ ਮਾਛੀਵਾੜਾ ਵਿਖੇ ਪਈ ਆ। ਯਾਨੀ ਜੀ ਸੀਬੀਆਈ ਇਹਦੇ ਵਿੱਚ ਪੂਰੀ ਹੁਣ ਠੋਕ ਕੇ ਕਹਿ ਲਓ ਕਿ ਇਨਕੁਆਇਰੀ ਕਰ ਰਹੀ ਆ। ਫਿਰ ਇਹਦੇ 'ਚ ਇਹ ਵੀ ਵੇਖਿਆ ਜਾ ਰਿਹਾ ਹੈ ਮਾਮਲੇ ਨੂੰ ਇਨਵੈਸਟੀਗੇਟ ਕਰਕੇ ਕਿ ਇਹ ਗਰੋਹ ਪਹਿਲਾਂ ਕਿੰਨਾ ਕੁ ਏਡਾ ਵੱਡਾ ਕੰਮ ਅੰਜਾਮ ਦੇ ਚੁੱਕਾ ਹੈ। ਜੀ ਜੀ। ਤੇ ਜਾਂਦੇ ਗੱਲ ਕਰੀਏ ਪ੍ਰਿਗੋਜ਼ਿਨ ਦੀ ਜਿਹੜੀ ਹੈਲੀਕਾਪਟਰ ਹਾਦਸੇ ਦੇ ਵਿੱਚ ਮੌਤ ਹੋਈ ਹੈ, ਜਹਾਜ਼ ਹਾਦਸੇ ਦੇ ਵਿੱਚ ਕਹਿ ਦਿੰਦੇ ਆ, ਉਹਦੇ ਮਾਮਲੇ ਦੇ ਵਿੱਚ ਰਸ਼ੀਆ ਦੇ ਉੱਤੇ ਸਵਾਲ ਖੜੇ ਹੋ ਰਹੇ ਸੀ, ਹੁਣ ਰਸ਼ੀਆ ਨੇ ਵੀ ਚੁੱਪ ਤੋੜੀ ਹੈ ਜੀ। ਹਾਂਜੀ, ਵਲਾਦੀਮੀਰ ਪੁਤਿਨ ਨੇ ਕਿਹਾ ਬੰਦਾ ਤੇ ਯਾਰ ਠੀਕ ਸੀਗਾ, ਬੜਾ ਟੈਲੈਂਟਡ ਬੰਦਾ ਸੀ, ਕੁਝ ਗਲਤੀਆਂ ਜ਼ਰੂਰ ਹੋਈਆਂ। ਹੂੰ ਯਾਨੀ ਇਹ ਆਪਣੇ ਆਪ ਦੇ ਵਿੱਚ ਜਵਾਬ ਆ। ਫਿਰ ਜਿਹੜੇ ਉਹਨਾਂ ਦੇ ਬੁਲਾਰੇ ਆ ਉਹ ਬੋਲੇ ਆ ਬਾਅਦ ਚ, ਦਮਿਤਰੀ ਪੈਸਕੋਵ, ਉਹਨਾਂ ਨੇ ਕਿਹਾ ਕਿ ਇਹਨਾਂ ਦੋਸ਼ਾਂ 'ਚ ਕੋਈ ਸੱਚਾਈ ਨਹੀਂ ਹੈ ਕਿ ਹਾਦਸੇ 'ਚ ਸਰਕਾਰ ਦਾ ਕੋਈ ਹੱਥ ਆ। ਜੀ ਪਰ ਦੇਖੋ ਗੱਲ ਇਹ ਹੈ, ਇਤਿਹਾਸ ਬੋਲਦਾ ਹੈ। ਉਹ ਜਿਵੇਂ ਗਾਣਾ ਨਾ ਸਾਡੇ ਬੱਲਿਆ ਰਿਕਾਰਡ ਬੋਲਦੇ, ਇੱਥੇ ਹੂੰ ਇਤਿਹਾਸ ਬੋਲਦਾ। ਪ੍ਰਿਗੋਜ਼ਿਨ ਕੀ ਸੀਗਾ ਪ੍ਰਵੀਨ ਜੀ? ਪ੍ਰਿਗੋਜ਼ਿਨ ਇੱਕ ਆਮ ਘਰ 'ਚ ਜੰਮਿਆ ਬੱਚਾ ਸੀਗਾ। ਜੀ ਠੀਕ ਹੈ, ਸਪੋਰਟਸ ਦੇ ਵਿੱਚ ਇਹਦੀ ਰੁਚੀ ਸੀ, ਇਸਨੂੰ ਸਪੋਰਟਸ ਸਕੂਲ ਦੇ ਵਿੱਚ ਵੀ ਭੇਜਿਆ ਗਿਆ। ਸਕਾਈਂਗ ਕਰਦਾ ਸੀਗਾ ਇਹ। ਫਿਰ ਉਸ ਤੋਂ ਬਾਅਦ ਕੋਈ ਖਿਡਾਰੀ ਤਾਂ ਵਧੀਆ ਨਹੀਂ ਬਣ ਸਕਿਆ, ਲੁਟੇਰਾ ਵਧੀਆ ਬਣ ਗਿਆ, ਲੁੱਟਾਂ ਖੋਹਾਂ ਕਰਨ ਲੱਗ ਪਿਆ। ਸਜ਼ਾ ਹੋ ਗਈ 13 ਸਾਲ ਦੀ, 80 ਦਾ ਦੌਰ ਸੀਗਾ ਤੇ ਉਹ ਫਿਰ 9 ਕੁ ਸਾਲ ਹੀ ਕੱਟੇ ਸਨ ਤੇ ਰਸ਼ੀਆ ਟੁੱਟ ਗਿਆ, ਤੁਹਾਨੂੰ ਪਤਾ USSR ਜਿਸ ਨੂੰ ਆਪਾਂ ਕਹਿੰਦੇ ਆ। ਤਾਂ ਉਦੋਂ ਫਿਰ ਇਹਨੂੰ ਛੱਡ ਦਿੱਤਾ ਗਿਆ। ਇਹ ਹੌਟ ਡੌਗ ਦੀ ਪਹਿਲਾਂ ਰੇਹੜੀ ਲਾਉਂਦਾ ਸੀਗਾ। ਠੀਕ ਹੈ। ਚੰਦਰਾ ਹੈ ਤੇਜ ਸੀਗਾ। ਫਿਰ ਇਹਨੇ ਇੱਕ ਪੁਰਾਣੀ ਜੀ ਕਿਸ਼ਤੀ ਲੈ ਕੇ ਨਾ, ਇੱਕ ਉਹ ਜਿੱਦਾਂ ਹੁੰਦੀ ਆ ਡੌਕ ਬੋਟ ਜਿੱਦਾਂ ਕਹਿ ਦਿੰਦੇ ਆਪਾਂ, ਤੇ ਉਹ ਰੈਸਟੋਰੈਂਟ ਉਹਦੇ 'ਚ ਤਿਆਰ ਕੀਤਾ ਤੇ ਉਹ ਐਸਾ ਚੱਲ ਨਿਕਲਿਆ। ਇਹ ਡਿਪਟੀ ਮੇਅਰ ਹੁੰਦਾ ਸੀ ਪੁੱਤਰ ਨੂੰ, ਉਦੋਂ ਜਵਾਨ ਸੀਗਾ ਪੂਰਾ ਉੱਥੇ ਸੈਂਟ ਪੀਟਰਸਬਰਗ ਦੇ ਵਿੱਚ, ਇਹ ਵੀ ਜਾਂਦਾ ਹੁੰਦਾ ਸੀਗਾ। ਤੇ ਉਹ ਉੱਥੇ ਫਿਰ ਦੋਨਾਂ ਦੀ ਯਾਰੀ ਪੈ ਗਈ ਤੇ ਫਿਰ ਤੇ ਹਿਸਾਬ ਲਾ ਲਓ 20,000 ਕਰੋੜ ਦੀ ਪ੍ਰਾਪਰਟੀ ਹੈ ਇਹਦੇ ਕੋਲ, ਪ੍ਰਿਗੋਜ਼ਿਨ ਕੋਲ। ਉਹ ਸਾਰੇ ਇਸੇ ਕਰਕੇ ਧੋਖੇਗਾ ਤੇ ਫਿਰ ਤੇ ਠੇਕੇ ਦੇਣ ਲੱਗ ਪਿਆ ਜੀ। ਉਹ ਤੇ ਜਦੋਂ ਪਾਵਰਫੁਲ ਹੋਇਆ। ਦੋਨਾਂ ਦੀ ਯਾਰੀ ਇੰਨੀ ਸੀਗੀ। ਬਾਅਦ ਚੋਂ ਤੁਹਾਨੂੰ ਪਤਾ ਹੀ ਹੈ ਕੰਮ, ਵੈਗਨਰ ਗਰੁੱਪ ਜਦੋਂ ਬਣਿਆ ਫਿਰ ਉਸ ਤੋਂ ਬਾਅਦ ਬਗਾਵਤ ਤੇ ਉਸ ਤੋਂ ਬਾਅਦ ਆ ਸੀਗਾ। ਤੇ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਨਾ, ਇਹ ਇਹਨਾਂ ਦਾ ਇਤਿਹਾਸ ਹੈ ਕਿ ਜਿਹੜਾ ਕੋਈ ਬੋਲਦਾ 2003 ਦੇ ਵਿੱਚ ਇਹਨਾਂ ਨੇ ਉਹ ਖਤਮ ਕਰ ਦਿੱਤਾ। ਅਮੀਰ ਆਦਮੀ ਸੀ ਬੜਾ, ਮਿਖਾਇਲ ਕੋਰਸਵਕੀ ਨਾਮ ਸੀ ਉਹਦਾ, ਰਗੜਤਾ ਸੀ। 2006 ਦੇ ਵਿੱਚ KGB ਦਾ ਹੀ ਇੱਕ ਸਾਬਕਾ ਜਸੂਸ ਸੀ, ਅਲੈਗਜ਼ੈਂਡਰ, ਲੰਡਨ ਦੇ ਹੋਟਲ ਦੇ ਵਿੱਚ ਹੋ ਗਿਆ ਕੰਮ ਤਮਾਮ। ਇਸ ਤੋਂ ਇਲਾਵਾ ਜਿਹੜਾ ਵਿਰੋਧੀ ਧਿਰ ਦਾ ਨੇਤਾ ਸੀ ਬੋਰਿਸ ਨੈਮਤੋਸੋਵ, ਉਹ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ 15 ਚ। ਜੀ। ਕਮਿਊਨਿਸਟ ਪਾਰਟੀ ਦਾ ਇੱਕ ਉੱਥੇ ਸੀਗਾ, ਕਮਿਊਨਿਸਟ ਵੀ ਹੈਗੇ ਨੇ ਨਾ, 2016 ਦੇ ਵਿੱਚ ਉਹਦੀ ਹੱਤਿਆ ਕਰ ਦਿੱਤੀ ਗਈ ਸੀਗੀ। ਤੇ ਆਹ ਤੁਹਾਡੇ ਸਾਹਮਣੇ ਹੀ ਹੈ ਜਿਹੜਾ ਇਹਦੇ ਵਿਰੁੱਧ ਮੋਰਚਾ ਖੋਲ ਕੇ ਬੈਠਾ ਸੀ ਨਵਲਨੀ, ਉਹ ਵੀ ਰਗੜਤਾ। ਤੇ ਇੱਥੇ ਇੰਡੀਆ ਦੇ ਵਿੱਚ ਵੇਖੋ ਕਾ, ਉਹ ਆਏ ਤੇ ਇੱਥੇ 2-3 ਉੱਥੋਂ ਭੱਜ ਕੇ ਆਏ ਸੀ, ਬੋਲਦਾ ਸੀ ਕਾਰੋਬਾਰੀ ਬਹੁਤ, ਉਹ ਖਿੜਕੀ ਚੋਂ ਡਿੱਗ ਕੇ ਮਰ ਗਿਆ। ਇਹ ਤੇ ਪਹਿਲਾਂ ਹੀ ਤੈਅ ਸੀ ਕਿ ਪ੍ਰਿਗੋਜ਼ਿਨ ਵੀ ਕਿਸੇ ਦਿਨ ਹੋ ਸਕਦਾ ਖਿੜਕੀ ਚੋਂ ਡਿੱਗ ਪਵੇ, ਪਰ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਪ੍ਰਿਗੋਜ਼ਿਨ ਜਹਾਜ਼ ਚੋਂ ਹੀ ਡਿੱਗ ਪਊਗਾ। ਇਹ ਕਹਿਣਾ ਠੀਕ ਆ, ਉਹਨਾਂ ਦਾ ਮੰਨਣਾ ਆਪਦੀ ਥਾਂ ਤੇ ਸਹੀ ਹੋਏਗਾ, ਪਰੰਤੂ ਲੋਕ ਸਾਰਾ ਕੁਝ ਜਾਣਦੇ ਆ ਜੀ ਕਿ ਪੁਤਿਨ ਕਿਸ ਤਰ੍ਹਾਂ ਕੰਮ ਕਰਦਾ ਹੈ। ਤੇ ਵੈਸੇ ਤੁਹਾਨੂੰ ਪਤਾ ਹੀ ਹੈ ਕਿ ਉੱਥੇ ਹੁਣ ਠੀਕ ਆ, ਇਹਨਾਂ ਨੇ ਸੰਵਿਧਾਨਕ ਤਾਣਾ ਬਾਣਾ ਇਸ ਤਰ੍ਹਾਂ ਦਾ ਬੁਣ ਦਿੱਤਾ ਹੈ, ਪਰ ਉੱਥੇ ਕੋਈ ਡੈਮੋਕ੍ਰੇਟਿਕ ਕੋਈ ਕਦਰਾਂ ਕੀਮਤਾਂ ਕੋਈ ਬਹੁਤੀਆਂ ਹੈ ਨਹੀਂ ਹੈ। ਜਿਹੜਾ ਧੱਕੇ ਚੜ ਗਿਆ ਯਾਰਾਂ ਦੇ, ਫਿਰ ਤੁਹਾਨੂੰ ਪਤਾ ਹੀ ਉਹ ਕੀ ਕਰਦੇ ਆ। ਜੀ ਜੀ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ।